ਅਸੀਂ ਛੱਡ ਰਹੇ ਹਾਂ ਆਪਣੇ ਪਿੱਛੇ ਫਲੈਟੀਜ਼ ਹੋਟਲ ਨੂੰ। ਸਾਡੇ ਸਾਹਮਣੇ ਬੈਲਟ ਲਾਓ, ਬੈਲਟ ਲਾ ਲਓ। ਇਹ ਵਾਹਨ ਹੈ ਇੱਕ ਬਾਰ। ਚਾਚਾ ਨਸ਼ਈਆ ਪਾਸੇ ਹੋ ਜਾ। ਰਿਆਜ਼ ਫੋਨ ਇਹ ਕਦੇ ਸਮਝ ਨਹੀਂ ਆਉਂਦੀ ਕਿ ਉਹ ਵਿੱਚ ਅੱਧ ਚ ਰੋਕ ਕੇ ਖੜਾ ਹੋ ਗਿਆ ਗੱਡੀ। ਇਹ ਉਹਦੀ ਮਰਜ਼ੀ ਹੈ ਨਾ। ਇਹ ਉਹਦੀ ਮਰਜ਼ੀ ਤੇ ਹੈ ਨਹੀਂ, ਬਾਕੀਆਂ ਦੀ ਫਿਰ ਮਰਜ਼ੀ, ਜਿਹੜਾ ਨੂੰ ਮਰਜ਼ੀ ਚੁੱਕ ਕੇ ਤੇ ਅੱਗੇ ਜਾਵੇ। ਲਓ ਜੀ ਵੇਖੋ ਲਾਹੌਰ ਤੇ ਉਹ ਵੀ ਮੁਫਤ ਦੇ ਵਿੱਚ, ਨਾ ਕਿਰਾਇਆ ਲੱਗੇ ਨਾ ਭਾੜਾ ਲੱਗੇ। ਘੁੰਮਦੇ ਫਿਰੋ ਤੇ ਨਾਲੇ ਇੱਥੇ ਤੁਹਾਨੂੰ ਅੱਗੇ ਦਿਖਾਉਂਦੇ ਆ ਕਿ ਉਹ ਚਾਚਾ ਕਰ ਲੈ ਕਿਸੇ ਪਾਸੇ ਮਾਮਾ ਉਧਰ ਦੇਖੋ ਜੀ। ਇਹ ਸਾਹਮਣੇ ਤੁਹਾਨੂੰ ਲਿਫਟਰ ਨਜ਼ਰ ਆ ਰਿਹਾ, ਗੱਡੀ ਚੱਕੀ ਹੋਈ ਹੈ ਉਹਨੇ, ਗਲਤ ਪਾਰਕਿੰਗ ਦਾ ਇੰਤਜ਼ਾਮ ਦੇਖ ਲਓ ਆਪਣੇ ਸਾਹਮਣੇ। ਰਜ਼ਾ ਸਾਹਿਬ ਘੁਮਾ ਕੇ ਕੈਮਰਾ ਦਿਖਾਓ ਜ਼ਰਾ। ਦਿਖਾਇਆ ਚੱਕੀ ਜਾ ਰਿਹਾ ਜੀ ਲਿਫਟਰ ਗੱਡੀ। ਚਲੋ ਜੀ ਕਿਤੇ ਇਹ ਅਲਹਮਰਾ ਆ ਗਿਆ ਜੀ। ਅਲਹਮਰਾ ਵੀ ਥੋੜਾ ਜਿਹਾ ਨਜ਼ਾਰਾ ਆਵਾਮ ਨੂੰ ਕਰਾ ਹੀ ਦਿਓ ਜੀ। ਦਿਖਾਣੇ ਆ ਜੀ, ਉਹ ਵੀ ਮੁਫਤ ਦੇ ਵਿੱਚ। ਤੁਸੀਂ ਜ਼ਰਾ ਖੱਬੇ ਹੋ ਲਓ ਜੀ। ਚਲੋ ਜੀ ਇਹ ਅਲਹਮਰਾ ਹਾਲ ਦੇ ਕੋਲ ਆ ਗਏ ਜੀ ਅਸੀਂ। ਇਹ ਹੈ ਜੀ ਅਲਹਮਰਾ, ਤੁਹਾਨੂੰ ਦਿਖਾਈਏ ਇਹ ਲਾਹੌਰ ਦਾ ਅਲਹਮਰਾ ਹਾਲ। ਇੱਥੇ ਮੁਖਤਲਿਫ ਸਕਾਫਤੀ ਐਕਟੀਵਿਟੀਜ਼ ਸਭ ਤੋਂ ਜ਼ਿਆਦਾ ਇੱਥੇ ਹੁੰਦੀਆਂ। ਇਹ ਜੀ ਚਲੋ ਜੀ ਦੇਖ ਲਿਆ ਜੀ। ਲੋ ਇੰਨੇ 'ਚ ਫਿਰ ਇੰਨਾ ਹੀ ਹੁੰਦਾ ਜੀ। ਇੰਨਾ ਹੁਣ ਆ ਜਾਈਏ ਰੋਡ ਤੇ। ਇਹ ਆ ਗਿਆ ਜੀ ਮਾਲ ਰੋਡ ਔਰ ਠੰਡੀ ਸੜਕ ਲਾਹੌਰ ਦੀ। ਪਹਿਲੇ ਠੰਡੀ ਸੜਕ ਇਹ ਹੁੰਦੀ ਸੀ, ਅੱਜ ਕੱਲ੍ਹ ਤੇ ਉਹਨੂੰ ਸੁੰਦਰਦਾਸ ਰੋਡ ਨੂੰ ਠੰਡੀ ਸੜਕ ਕਹਿੰਦੇ ਆ, ਪਰ ਅਸਲ 'ਚ ਮਾਲ ਰੋਡ ਨੂੰ ਹੀ ਠੰਡੀ ਸੜਕ ਕਿਹਾ ਜਾਂਦਾ ਸੀ ਇੱਕ ਦੌਰ। ਇਹ ਦੇਖੋ ਜੀ ਅੱਗੇ ਕੋਈ ਸਾਡੇ ਪ੍ਰੋਟੋਕੋਲ ਜਾ ਰਿਹਾ ਕਿਸੇ VIP ਦਾ। ਆਵਾਮ ਇੱਕ ਪਾਸੇ ਸੜਕਾਂ ਤੇ, ਇਹ ਦੂਜੇ ਪਾਸੇ ਗਵਰਨਰ ਹਾਊਸ ਆ ਗਿਆ। ਤੇ ਸਾਹਮਣੇ ਦੇਖ ਲਓ ਜੀ ਕਿ ਪੁਲਿਸ ਵਾਲੇ ਬੈਠੇ ਆ ਤੇ VIP ਕਲਚਰ ਦੀ ਨੁਮਾਇੰਦਗੀ ਕਰ ਰਹੇ ਇੱਥੇ ਜਾਰੀ ਹੈ। ਬੜਾ ਅਫਸੋਸਨਾਕ ਸੂਰਤ ਹਾਲ ਹੈ ਜੀ ਹਾਲੇ ਤੱਕ ਇਹ ਕੰਮ। ਇਹ ਜੀ ਗਵਰਨਰ ਹਾਊਸ ਮੜਦੇ ਦਿਖਾ ਦਿਓ ਜੀ ਲੋਕਾਂ ਨੂੰ। ਇਹ ਹੈ ਜੀ ਗਵਰਨਰ ਹਾਊਸ ਪੰਜਾਬ ਦਾ। ਲੰਬਾ ਹੀ ਗਵਰਨਰ ਹਾਊਸ, ਚਾਹੇ ਲੰਬੇ ਪੈ ਕੇ ਗਵਰਨਰ ਸਾਹਿਬ ਲੇਟਣ ਜਾਂ ਬਹਿ ਜਾਣ ਚੌਕੜੀ ਮਾਰਨ, ਜੋ ਮਰਜ਼ੀ ਕਰਨ, ਸਭ ਗਵਰਨਰ ਹਾਊਸ। ਰੀਅਲਿਜ਼ਮ ਦੀ ਨਿਸ਼ਾਨੀ। ਕਿੰਨੀ ਦੇਰ ਹੋ ਗਈ ਹਾਲੇ ਤਾਈਂ ਅਸੀਂ ਲੰਘੀ ਜਾ ਰਹੇ ਤੇ ਮੁੱਕਣ ਨਹੀਂ ਆ ਰਿਹਾ ਗਵਰਨਰ ਹਾਊਸ। ਤੇ ਗੱਲਾਂ ਕਰਦੇ ਹਾਂ ਅਸੀਂ ਯਾਦ। ਯਾਰ ਲਓ ਜੀ ਇਹ ਦੇਖੋ ਜੀ ਇਹ ਆ ਗਿਆ ਜੀ ਸਿਆਣਾ ਚੌਕ ਦਾ ਇਸ਼ਾਰਾ। ਮਾਲ ਰੋਡ ਦੀ ਆਪਣੀ ਬਿਊਟੀ ਹੈ ਜੀ। ਰੋਟੀ 280 ਫੁੱਟ ਦੇ ਵਿੱਚ ਅਸੀਂ 20 ਫੁੱਟ ਦੇ ਕਿੰਨੇ ਸਟਾਲ ਆ ਗਿਆ ਜੀ ਮਾਲ ਰੋਡ। ਅੱਛਾ ਹੁਣ ਸਿੱਧੇ ਨਹਿਰ ਤੇ ਚਲੀਏ ਨਾ ਚੌਕ ਵੱਲੋਂ ਜਾਈਏ? ਚੱਲ ਨਹੀਂ ਨਹਿਰੋਂ ਲਓ ਜੀ ਇਹ ਜੀ ਚੇਅਰਮੈਨ ਸਾਹਿਬ ਦਾ ਆਰਡਰ ਮੰਨਣਾ ਪੈਂਦਾ, ਨਹੀਂ ਤੇ ਮੇਰਾ ਆਪਣਾ ਇਰਾਦਾ ਸੀਗਾ ਚਾਈਨਾ ਚੌਕ ਵੱਲੋਂ ਜਾਣ ਦਾ। ਨਹੀਂ ਨਹਿਰੋਂ ਨਾਲ ਜਾਣ ਦਾ ਇਹ ਫਾਇਦਾ ਕਿ ਉੱਥੇ ਤੁਹਾਡਾ AC ਵੀ ਠੀਕ ਕੰਮ ਕਰਦਾ, ਤੁਸੀਂ ਸਕੂਨ ਕਾਲਜ ਵੀ ਦਿਖਾ ਦਿਓ ਜੀ ਆਵਾਮ ਨੂੰ। ਸਾਡੇ ਦੇਖਣ ਵਾਲੇ ਜਿਹੜੇ ਦੇਖ ਰਹੇ ਉਹਨਾਂ ਨੂੰ ਐਜੂਕੇਸ਼ਨ ਕਾਲਜ ਦਾ ਬਾਹਰੋਂ ਨਜ਼ਾਰਾ ਕਰਾ ਦਿਓ। ਅੰਦਰ ਇਹ ਦੇਖ ਪਾਉਂਦੇ ਹੋ ਤੇ ਬਲਕਿ ਤੁਸੀਂ ਐਚੀਸਨ ਦੀ ਕੰਧਾਂ ਵੇਖ ਲਓ ਜੀ, ਕੰਧਾਂ ਦੇਖੀ ਜਾਓ, ਤੁਹਾਨੂੰ ਕੁਝ ਨਜ਼ਰ ਨਹੀਂ ਆ ਸਕਦਾ। ਤੇ ਮਾਲ ਰੋਡ ਦੀ ਖੂਬਸੂਰਤੀ ਦੇਖੋ ਜੀ, ਦਰਖਤਾਂ ਨਾਲ ਭਰਾ ਹੋਇਆ ਰੋਡ। ਉਹ ਵਾਇਦ ਤੁਹਾਨੂੰ ਅਗਰ ਮਿਲੇਗਾ ਤਾਂ ਮਾਲ ਰੋਡ ਹੀ ਮਿਲੇਗਾ, ਜਾਂ ਇਸ ਤੋਂ ਬਾਅਦ ਤੁਹਾਨੂੰ ਕੈਨਾਲ ਰੋਡ ਮਿਲੇਗਾ। ਵੈਸੇ ਮੇਰਾ ਬਸ ਚੱਲੇ ਤੇ ਹਰ ਪਾਸੇ ਮਾਲ ਰੋਡ ਤੇ ਦਰਖਤ ਲਵਾ ਦੇਵਾਂ। ਉਹ ਤੁਸੀਂ ਜਦੋਂ CM ਬਣੋਗੇ ਨਾ ਉਦੋਂ ਹੀ ਫਿਰ ਹੋਏਗਾ। ਮੈਂ CM ਬਣਦੇ ਸਾਰ ਪਹਿਲਾਂ ਆਰਡਰ ਇਹੀ ਕਰਨਾ ਕਿ ਜਿੱਥੇ ਕੋਈ ਖਾਲੀ ਥਾਂ ਦਿਸੇ, ਭਾਵੇਂ ਕਿਸੇ ਦੀ ਜ਼ਾਤੀ ਮਲਕੀਅਤ ਆ ਤੇ ਭਾਵੇਂ ਸਰਕਾਰ ਦੇਖਣਾ, ਉੱਥੇ CM ਸਾਹਿਬ ਫੌਰੀ ਤੌਰ ਤੇ ਉੱਥੇ ਦਰਖਤ ਲਾਤੇ ਜਾਣ। ਬਿਲਕੁਲ ਠੀਕ ਹੈ ਸੀ। ਇਹ ਪਹਿਲਾ ਨੋਟੀਫਿਕੇਸ਼ਨ ਨੋਟ ਕਰ ਲਓ ਕਿਉਂਕਿ ਸੈਕਟਰੀ ਤੁਸੀਂ ਹੋਣਾ ਵਾ, ਮੇਰੇ PA ਤੁਸੀਂ ਹੋਵੋਗੇ। ਬਿਲਕੁਲ ਠੀਕ ਹੈ। ਕਿਤੇ ਤੁਸੀਂ ਚੇਅਰਮੈਨ ਬਣਾਉਂਦੇ ਹੋ, ਕਿਤੇ ਸੈਕਟਰੀ ਬਣਾਉਂਦੇ ਹੋ। 60 ਹੋ ਗਿਆ, ਬਾਕੀ ਸਾਡੇ ਕੋਲ ਬਚ ਰਹੀ ਹੈ ਹਜ਼ੂਰ 140 ਫੁੱਟ ਤੇਰੇ ਕੋਲ ਲੰਬੀ ਜਗ੍ਹਾ, 100 ਫੁੱਟ ਤੇਰੇ ਕੋਲ ਚੌੜੀ ਜਗ੍ਹਾ। ਅੱਛਾ ਜਿੱਥੇ ਆਪਾਂ ਰੈਂਪ ਲਾਣਾ ਵਾ ਲੱਗ ਗਿਆ। ਚਲੋ ਇਹ ਆ ਗਿਆ ਜੀ ਐਜੀਸਨ ਕਾਲਜ।
फिर दिखाओ जी एचिसन कॉलेज आवाम ने एक बार दोबारा फिर इन्होंने जरा माल रोड की फिर सैर कराई है आवाम को। एक एचिसन कॉलेज का पहले गेट दिखा दिए गया ही सिर बन के गया ही। फिर माल आ जी एचिसन का गेट आ गया जी। गेट देखने दो जी लोगों को जी पंजाब का कदीम तरीन जड़ा कॉलेज वैसे तो कदीम तरीन है पंजाब यूनिवर्सिटी पर ये जड़ा है एक मखसूस क्लास ਲਈ ਜਿਹੜਾ ਬਣਾਇਆ ਜਾਂਦਾ ਸੀ ਕਾਲਜ एलीट क्लास। देखो तुसी इत्थे माल रोड ਦੇ ਉੱਤੇ ਦਰਖਤਾਂ ਦਾ ਹਿਸਾਬ देखो तुसी ਤੇ और बच गए ने इन्हां दी ਇਹ ਮਿਹਰਬਾਨੀ ਹੈ ਕਿਤੇ ਇਹ ਨਹੀਂ ਗਏ ਇਹਨੂੰ ਚੌੜਾ ਕਰ ਦਿਓ। ਇਹ ਸਾਰੇ ਤੁਸੀਂ ਗਵਰਨਰ ਗੁਲਾਮ ਜਲਾਨੀ ਜਿਹੜਾ ਸਾਬਕਾ ਗਵਰਨਰ ਸੀ ਉਹਨੂੰ ਦੁਆਵਾਂ ਦਿਓ ਨਾ। ਉਹਨੇ ਆਰਡਰ ਕੀਤਾ ਸੀ ਉਹਨੇ ਕਿਹਾ ਸੀ ਮਾਲ ਰੋਡ ਦੀ ਜਿਹੜੀ ਇਹ ਦੀ ਦੁਆ ਤੇ ਥੋੜਾ ਜਿਹਾ ਪਰੇ ਕਰ ਲਓ ਜਿਹੜੀ ਮਾਲ ਰੋਡ ਦੀ ਜਿਹੜੀ ਹੈ ਤਾਂ ਜਿਹੜੀ ਇਹਦੀ ਸ਼ਕਲ ਸੂਰਤ ਆ ਸਾਖਤ ਇਹਨੂੰ ਨਹੀਂ ਬਦਲ ਸਕਦੇ। ਉਹਨੇ ਦੋ ਆਰਡਰ ਕੀਤੇ ਸੀ। ਇੱਕ ਤੇ ਇਹ ਕਿ ਇਹਨੂੰ ਜਿੱਦਾਂ ਹੈ ਐਵੇਂ ਰਹਿਣ ਦੇਣਾ ਜਿੱਦਾਂ ਦਰਖਤ ਲੱਗਿਆ ਜਿੰਨੇ ਗ੍ਰੀਨ ਬੈਲਟ ਬਣਿਆ ਜਿਵੇਂ ਸਰਵਿਸ ਰੋਡਾਂ ਤੇ ਸਾਈਡਾਂ ਤੇ ਗ੍ਰੀਨ ਬੈਲਟ। ਦੂਜਾ ਉਹਨੇ ਕਿਹਾ ਸੀ ਕਿ ਜਿਹੜੀਆਂ ਕੋਈ 80 ਦੇ ਕਰੀਬ ਬਿਲਡਿੰਗਾਂ ਸੀ ਮਾਲ ਰੋਡ ਦੀਆਂ ਜਿਹੜੀਆਂ ਪੁਰਾਣੀਆਂ ਸੀ ਕਿਵੇਂ ਪਾਕਿਸਤਾਨ ਤੋਂ ਪਹਿਲੇ ਦੀਆਂ ਪਾਰਟੀਸ਼ਨ ਤੋਂ ਪਹਿਲੇ ਦੀਆਂ ਉਹਨੇ ਕਿਹਾ ਸੀ ਇਹਨਾਂ ਦਾ ਜਿਹੜਾ ਸਾਹਮਣਲਾ ਫਰੰਟ ਆ ਉਹਨੂੰ ਨਹੀਂ ਬਦਲ ਸਕਦੇ ਤੁਸੀਂ। ਜ਼ਬਰਦਸਤ। ਉਹ ਬੜਾ ਅੱਛਾ ਹੋਇਆ ਅੱਜ ਮਾਲ ਰੋਡ ਦਿਸਦਾ ਕਿ ਪੁਰਾਣਾ ਕੋਈ ਇਲਾਕਾ। ਸਾਹਮਣੇ ਇੱਕ ਮਸਜਿਦ ਦਿਖਾ ਲਓ ਜੀ। ਮਸਜਿਦ ਬੜੀ ਖੂਬਸੂਰਤੀ ਨਜ਼ਰ ਆਉਂਦੀ ਹੈ। ਫਿਜ਼ਰਾ ਮਸਜਿਦ ਹੈ ਜੀ ਮਾਲ ਰੋਡ ਦੇ ਐਨ ਉੱਤੇ ਪੁਲ ਦੇ ਨਾਲ ਜਾਮਿਆ ਮਸਜਿਦ ਗੌਸੀਆ ਰਿਜ਼ਵੀਆ ਇਹਦਾ ਨਾਂ ਤੇ ਬੜਾ ਸੋਹਣਾ ਇਹਦਾ ਗੁੰਬਦ ਵੀ ਬਣਿਆ ਹੋਇਆ ਤੇ ਖਾਦਮ ਰਿਜ਼ਵੀ ਸਾਹਿਬ ਦੀ ਮਸਜਿਦ ਨਹੀਂ ਕਿਤੇ ਨਾ ਸੋਚ ਲੈਣਾ ਕਿ ਰਿਜ਼ਵੀ ਆਇਆ ਤਾਂ ਇਹ ਅਕਸੇ ਗੁੰਬਦ ਖਿਜ਼ਰਾ ਵੀ ਇਹਨੂੰ ਕਿਹਾ ਜਾਂਦਾ ਇਸ ਮਸਜਿਦ ਦਾ ਨਾਮ। ਇਹ ਆ ਗਿਆ ਜੀ ਮੁੜ ਗਏ ਅਸੀਂ ਜੀ ਨਹਿਰ ਤੇ ਸੂਰਜ ਸਾਡੇ ਸਾਹਮਣੇ। ਦੇਖੋ ਨਾ ਅੱਛਾ ਕਿਉਂਕਿ ਅਸੀਂ ਉਧਰੋਂ ਵੀ ਦਰਖਤਾਂ ਵਾਲੇ ਪਾਸਿਓਂ ਆਏ ਹਾਂ ਤੇ ਇੱਥੋਂ ਵੀ ਦਰਖਤਾਂ ਦੇ ਨਾਲੋਂ ਲੰਘਦੇ ਪਏ ਹਾਂ ਇਸ ਲਈ ਏਸੀ ਵੀ ਜ਼ਰਾ ਠੀਕ ਕੰਮ ਕਰਦਾ। ਜਿੱਥੇ ਗਰਮੀ ਔਰ ਉਹ ਵੀ ਪੰਜਾਬ ਦੀ ਗਰਮੀ ਜੋ ਉੱਥੇ ਜੈਕਬਾਬਾਦ ਵੀ ਬਹੁਤ ਹੁੰਦੀ ਹੈ ਸਿੰਧ 'ਚ ਵੀ ਪਰ ਲਾਹੌਰ ਦਾ ਮੌਸਮ ਓਵਰਆਲ ਠੀਕ ਰਹਿੰਦਾ ਕਿਉਂਕਿ ਬਾਰਿਸ਼ਾਂ ਬੁਰਸ਼ਾਂ ਆਉਂਦੀਆਂ ਰਹਿੰਦੀਆਂ ਬਿਹਤਰ ਰਹਿੰਦਾ। ਲੇਕਿਨ ਹੁਣ ਜੇ ਬੇਹਤਿਆਤੀ ਕੀਤੀ ਜਾ ਰਹੀ ਨਾ ਉਹ ਫਿਰ ਇਸ ਮੌਸਮ ਨੂੰ ਖਰਾਬ ਕਰਦੀ ਹੈ। ਮੌਸਮ ਨੂੰ ਸੈੱਟ ਰੱਖਣ ਲਈ ਜਿਹੜੀ ਉਹੀ ਇੱਕ ਹੀ ਅਸੀਂ ਗੱਲ ਕਰਦੇ ਹੁੰਦੇ ਹਾਂ ਕਿ ਦਰਖਤ ਬਹੁਤ ਜ਼ਰੂਰੀ ਹੈ। ਸਰ ਇੱਥੇ ਜਗ੍ਹਾ ਖਾਲੀ ਲੱਭਦੀ ਹੈ। ਮੈਂ ਇੱਕ ਮਸ਼ਵਰਾ ਦਿੰਦਾ ਕਿ ਕਿਤੇ ਦਰਖਤ ਬਹੁਤ ਜ਼ਰੂਰੀ ਹੈ। ਦੂਜਾ ਗੱਡੀਆਂ ਦੀ ਤਾਦਾਦ ਜਿਹੜੀ ਹੈ ਵੀ ਘਟਾਉਣੀ ਚਾਹੀਦੀ ਹੈ। ਬਿਲਕੁਲ ਬੰਦੀ ਲਾਣੀ ਚਾਹੀਦੀ ਹੈ ਕਿ ਫੀ ਫੈਮਿਲੀ ਇੱਕ ਜਾਂ ਦੋ ਗੱਡੀਆਂ ਤੋਂ ਵੱਧ ਨਹੀਂ ਰੱਖ ਸਕਦੇ ਲੋਕ। ਤੀਸਰਾ ਜਿਹੜਾ ਅਸੀਂ ਇੱਥੇ ਬੇਤਾਸ਼ਾ ਕੂੜਾ ਇਕੱਠਾ ਕਰਨਾ ਹੈ ਕੂੜਾ ਜਦੋਂ ਬਾਹਰ ਸੁੱਟਿਆ ਜਾਂਦਾ ਹੈ ਉਹ ਵੀ ਬੜਾ ਤੁਹਾਡੇ ਮਾਹੌਲ ਨੂੰ ਮੁਤਾਸਰ ਕਰਦਾ ਹੈ। ਜਿਹੜਾ ਲਾਹੌਰ ਦੇ ਆਸੇ ਪਾਸੇ ਸੁੱਟਿਆ ਜਾਂਦਾ ਹੈ ਛਾਪਰ ਗੰਦ ਬੰਦ ਹਰ ਚੀਜ਼ ਜਿਹੜੀ ਹੁੰਦੀ ਹੈ ਉਹ ਤੇ ਹੈ ਹੀ ਹੈ ਤੇ ਨਾਲ ਜਿਹੜਾ ਟੈਂਪਰੇਚਰ ਦੇ ਵਿੱਚ ਜਿਹੜੇ ਹੁਣ ਹੱਦ ਤੱਕ ਇਜ਼ਾਫੇ ਦਾ ਬਾਇਸ ਏਸੀ ਬਹੁਤ ਜ਼ਿਆਦਾ ਲਾਏ ਜਾ ਰਹੇ ਆ। ਏਸੀ ਜ਼ਾਹਿਰ ਹੈ ਏਸੀ ਵੀ ਨਵੀਂ ਹਵਾ ਜੋ ਖਿੱਚ ਕੇ ਠੰਡੇ ਤੁਸੀਂ ਜਿੰਨਾ ਫਿਤਰੀ ਲਾਈਫ ਤੋਂ ਦੂਰ ਹੁੰਦੇ ਜਾਓਗੇ ਆਰਟੀਫਿਸ਼ਲ ਲਾਈਫ ਵਿੱਚ ਆਉਂਦੇ ਜਾਓਗੇ ਉਤਨੇ ਮਸਾਇਲ ਜ਼ਿਆਦਾ ਵੱਧਦੇ ਜਾਣਗੇ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਇਹ ਦੇਖੋ ਜੀ ਹੁਣ ਗੱਡੀਆਂ ਦੀ ਵਜ੍ਹਾ ਤੋਂ ਵੀ ਇੱਕ ਦੇਖੋ ਅਸੀਂ ਵੀ ਦੋਨੋਂ ਬੈਠੇ ਹਾਂ ਸਾਡੇ ਦੋਨਾਂ ਕੋਲ ਗੱਡੀ ਹੈ ਅੱਗੇ ਦੋ ਲੋਕ ਬੈਠੇ ਨੇ ਉਹਨਾਂ ਕੋਲ ਦੋ ਉਹ ਬਾਈ ਕੱਲਾ ਹੀ ਸ਼ੇਰ ਹੈ MLF 8780 ਵਾਲਾ। ਹਾਂਜੀ ਹੁਣ ਕਿਆ ਹੀ ਬਿਹਤਰ ਹੁੰਦਾ ਕਿ 8-10 ਗੱਡੀਆਂ ਦਾ ਇੱਕ ਬੱਸ ਜਾ ਰਹੀ ਹੁੰਦੀ ਤੇ ਸਾਰੇ ਉਹਦੇ 'ਚ ਬੈਠੇ ਸਾਰੇ ਉਹ 'ਚ ਬੈਠੇ ਔਰ ਕੋਈ ਪੰਜਾਬ ਗਵਰਨਮੈਂਟ ਨੇ ਕੁਛ ਲਾਹੌਰ ਦੇ ਵਿੱਚ ਐਸਾ ਕੀਤਾ ਵੀ ਹੈ ਕੋਈ ਬੱਸਾਂ ਚਲਾਈਆਂ ਵੀ ਹਨ ਲੇਕਿਨ ਸਾਡੇ ਸਮੇਤ ਕੋਈ ਇਹਨਾਂ 'ਤੇ ਜਾਣਾ ਪਸੰਦ ਨਹੀਂ ਕਰਦਾ। ਇਹਨੂੰ ਵੀ ਰਿਵਾਜ ਦੇਣਾ ਚਾਹੀਦਾ ਕਿ ਗੱਡੀਆਂ ਦਾ ਖੜਾ ਛੱਡ ਕੇ ਕਿਉਂਕਿ ਉਹਨਾਂ 'ਤੇ ਵੀ ਉਹ ਵੀ ਗੱਡੀਆਂ ਹੀ ਹਨ ਔਰ ਇਹਨਾਂ ਨਾਲੋਂ ਜ਼ਿਆਦਾ ਆਰਾਮ ਦੇ ਗੱਡੀਆਂ। ਦੇਖੋ ਹੁਣ ਤਾਂ AC ਬੱਸਾਂ ਵੀ ਚੱਲਦੀਆਂ ਪਈਆਂ। ਮੈਂ ਇੱਕ ਦਿਨ ਜਾ ਰਿਹਾ ਸੀ ਆਫਿਸ ਤੇ ਉੱਥੋਂ ਆਉਂਦੇ ਹੋਏ ਬਹਿ ਗਿਆ ਮੈਂ ਦੇਖ ਕੇ ਰਹਾਂਗਾ ਕਿ AC ਬੱਸਾਂ ਬੜੀਆਂ ਸਾਫ਼ ਸੁਥਰੀਆਂ। ਤੁਹਾਡਾ ਮੀਆਂ ਸਾਹਿਬ UK ਦੇ ਵਿੱਚ ਤੁਸੀਂ ਚਲੇ ਜਾਓ ਤੇ UK ਦੇ ਵਿੱਚ ਤੁਸੀਂ ਜਾਓਗੇ ਤਾਂ ਉੱਥੇ ਮੋਸਟ ਤੁਹਾਨੂੰ ਪਬਲਿਕ ਟਰਾਂਸਪੋਰਟ ਮਿਲੇਗੀ। ਉੱਥੇ ਆਪਣੀ ਜ਼ਾਤੀ ਗੱਡੀ ਬਹੁਤ ਘੱਟ ਲੋਕਾਂ ਕੋਲ ਹੁੰਦੀ ਹੈ ਔਰ ਉਹਨਾਂ ਨੇ ਉਸ ਨੂੰ ਕਵਰ ਕਰਨ ਵਾਸਤੇ ਮੁਖਤਲਿਫ ਟੂਲਸ ਵੀ ਅਪਣਾਏ। ਮਿਸਾਲ ਦੇ ਤੌਰ 'ਤੇ ਤੁਹਾਨੂੰ UK ਦੇ ਵਿੱਚ ਪਾਰਕਿੰਗ ਬਹੁਤ ਜ਼ਿਆਦਾ ਮਹਿੰਗੀ ਮਿਲੇਗੀ। ਉਹਦੀ ਇਹੀ ਵਜ੍ਹਾ ਹੁੰਦੀ ਹੈ ਕਿ ਲੋਕ ਆਪਣੀਆਂ ਗੱਡੀਆਂ ਦਾ ਘੱਟ ਇਸਤੇਮਾਲ ਕਰਨ ਜਿਹੜੀ ਆਮ ਟਰਾਂਸਪੋਰਟ ਹੈ ਬੱਸਾਂ ਗੱਡੀਆਂ ਹਨ ਉਹਨਾਂ ਦੇ ਵਿੱਚ ਬੈਠਣ ਤੇ ਸਫ਼ਰ ਕਰਨ ਤਾਂ ਕਿ ਚਿਖ ਤੋਂ ਇਹ ਦੂਰ ਜਾਨ ਛੁੱਟੇ ਉਹਨਾਂ ਦੀ। ਸਾਨੂੰ ਵੀ ਇਹ ਸਮਝਣਾ ਚਾਹੀਦਾ। ਇਹ ਗੱਲ ਸਹੀ ਹੈ ਬਸ ਅਸਲ 'ਚ ਜਿੰਨਾ ਸਾਇਸ਼ਾਤ ਜ਼ਿਆਦਾ ਜਾ ਰਹੀ ਹੈ ਸਾਡੀ ਆਵਾਮ ਉਹਨੇ ਮਸਾਇਲ ਵੀ ਫਿਰ ਵੱਧ ਰਹੇ। ਹਰ ਬੰਦਾ ਤਾਂ ਨਹੀਂ ਹੁਣ ਅਫੋਰਡ ਕਰ ਸਕਦਾ ਨਾ ਜੀ ਗੱਡੀਆਂ ਵੀ ਤੇ ਮੋਟਰਾਂ ਵੀ। ਚਲੋ ਜੀ ਇਹ ਹੁਣ ਕਨਾਲ ਰੋਡ ਦੇ ਉੱਤੇ ਅਸੀਂ ਜਾ ਰਹੇ ਹਾਂ
ਮਾਲ ਦੇ ਉੱਤੇ ਜੇ ਥੋੜਾ ਜਿਹਾ ਪਰੇ ਨੂੰ ਜਾਣ ਦਾ ਮੈਨੂੰ ਮੌਕਾ ਮਿਲ ਗਿਆ ਤੇ ਫਿਰ ਇੱਕ ਨਜ਼ਾਰਾ ਆਵਾਮ ਨੂੰ ਕਰਾ ਦਿੰਦੇ ਆ ਬੱਚਿਆਂ ਦੇ ਨਹਾਉਣ ਦਾ। ਆਹ ਦੇਖੋ ਜੀ, ਕਰੋ ਜੀ ਥੋੜਾ ਜਿਹਾ ਉਧਰ ਨੂੰ ਦਿਖਾਓ ਕਿਤੇ ਕੋ ਦਿਖਾਓ ਜੀ ਨਹਿਰ, ਕੋਈ ਨਹਿਰ ਦਾ ਮੰਜ਼ਰ ਦੇਖੋ ਨਾ ਜੀ। ਨਹੀਂ ਉਹਦੇ ਵਾਸਤੇ ਵੈਸੇ ਅਸੀਂ ਇੱਕ- ਸੈਪਰੇਟ ਵੀਡੀਓ ਕਿਉਂ ਨਾ ਬਣਾਈਏ ਜਿਹਦੇ ਵਿੱਚ ਅਸੀਂ ਦਿਖਾਇਆ ਜੀ। ਉਹ ਵੀ ਇੱਕ ਬਣਾਉਂਦੇ ਆ ਇੱਕ ਉਹਦਾ ਅੱਗੇ ਚੱਲ ਕੇ ਬਣਾਉਂਦੇ ਆ, ਅਗਲੀ ਵੀਡੀਓ ਤੁਹਾਨੂੰ ਦਿਖਾ। ਚਲ ਚਲ ਓਕੇ ਜੀ, ਜਿੰਦੇ ਵਸਦੇ ਰਹੋ। ਰੱਬ